back to News TV 84 viewers। 20ਵੀਂ ਸਦੀ ਦੇ ਮਹਾਨ ਸ਼ਹੀਦ ਸੰਤ ਜਰਨੈਲ ਸਿੰਘ ਖਾਲਸਾ ਪਿੰਜਾ ਵਾਲੇ ਅਤੇ ਸਮੂਹ ਸ਼ਹੀਦਾਂ ਦੀ ਯਾਦ ਨੂੰ ਸਮਰਪਿਤ ਮਹਾਨ ਸ਼ਹੀਦੀ ਸਮਾਗਮ ਜੂਨ 5, 6, 7 ਨੂੰ ਗੁਰਦੁਆਰਾ ਸਿੱਖ ਕਲਚਰ ਸੁਸਾਇਟੀ, ਦੁਆਬਾ ਸਿੱਖ ਐਸੋਸੀਏਸ਼ਨ ਅਤੇ ਸਮੂਹ ਪੰਥਕ ਜਥੇਬੰਦੀਆਂ ਵੱਲੋਂ ਗੁਰਦੁਆਰਾ ਸਿੱਖ ਕਲਚਰ ਸੁਸਾਇਟੀ ਰਿਚਮੰਡ ਹਿਲ ਨਿਊਯਾਰਕ ਵਿਖੇ ਹੋਣ ਜਾ ਰਿਹਾ ਹੈ। ਇਸ ਸਮਾਗਮ ਦੀ ਡੀਟੇਲ ਦੇ ਵਿੱਚ ਜਾਣਕਾਰੀ ਦੇਣ ਸੰਬੰਧੀ ਅੱਜ ਸਾਡੇ ਨਾਲ ਲਾਈਨ ਤੇ ਜੁੜ ਚੁੱਕੇ ਨੇ ਸਰਦਾਰ ਕਿਰਪਾਲ ਸਿੰਘ ਬਿਲਿੰਗ, ਜਿਹੜੇ ਕਿ ਇਹ ਸੈਮੀਨਾਰ ਨੂੰ ਕੋਆਰਡੀਨੇਟ ਕਰ ਰਹੇ ਨੇ। ਤੇ ਵੀਰ ਜੀ, ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ ਜੀ। ਜੀ ਵੀਰ ਜੀ, ਇਸ ਸੈਮੀਨਾਰ ਬਾਰੇ ਅਸੀਂ ਗੱਲਬਾਤ ਕਰਾਂਗੇ, ਪਰ ਜਿਸ ਤਰ੍ਹਾਂ ਇਹ ਜੂਨ ਦਾ ਪਹਿਲਾ ਹਫ਼ਤਾ ਹੈ, ਜਿਸ ਤਰ੍ਹਾਂ ਜੂਨ 84 ਨੂੰ ਕਿਸ ਤਰ੍ਹਾਂ ਘੱਲੂਘਾਰਾ ਵਾਪਰਿਆ ਸੀਗਾ ਪੰਜਾਬ ਦੇ ਵਿੱਚ ਹਰਿਮੰਦਰ ਸਾਹਿਬ ਦੇ ਅੰਦਰ, ਅਸੀਂ ਚਾਹਾਂਗੇ ਇਸ ਸੰਬੰਧੀ ਸਭ ਤੋਂ ਪਹਿਲਾਂ ਤੁਸੀਂ ਸਾਡੇ ਦਰਸ਼ਕਾਂ ਨੂੰ ਕੀ ਕਹਿਣਾ ਚਾਹੋਗੇ? ਇਹ ਸਾਡਾ ਜੋ ਘੱਲੂਘਾਰਾ ਵਾਪਰਿਆ ਸਾਡੇ ਉੱਤੇ, ਇਹ ਉਸ ਦਿਨ ਦੀ ਸ਼ੁਰੂਆਤ ਨਹੀਂ ਸੀ ਜੀ ਕਿ ਇਹ 1947 ਤੋਂ ਪਹਿਲਾਂ ਜੋ ਸਾਡੇ ਨਾਲ ਵਾਅਦੇ ਕੀਤੇ ਗਏ ਸੀ, ਉਹਨਾਂ ਤੋਂ ਮੁਕਰਨ ਬਾਅਦ ਸਿੱਖ ਕੌਮ ਨੇ ਆਪਣੀਆਂ ਮੰਗਾਂ ਦੇ ਉੱਤੇ ਜ਼ੋਰ ਦਿੱਤਾ ਜੀ। ਖਾਸ ਤੌਰ ਤੇ ਅਨੰਦਪੁਰ ਸਾਹਿਬ ਦਾ ਮਤਾ, ਜਾਂ ਉਸ ਤੋਂ ਪਹਿਲਾਂ ਜਿਹੜਾ ਵਿਸਾਖੀ ਦੇ 78 ਦੇ ਸਮੇਂ ਸਿੱਖਾਂ ਦੇ ਉੱਤੇ ਨਿਰੰਕਾਰੀ ਵੱਲੋਂ ਗੋਲੀ ਚਲਾਈ ਗਈ ਜੀ, ਉਹ ਸਾਰਾ ਕੁਝ ਇਸ ਦਿਨ ਦੀ ਇੱਕ ਕਿਸਮ ਦੀ ਪ੍ਰੀਲੋਡ ਸੀ। ਉਦੋਂ ਉਸ ਤੋਂ ਸ਼ੁਰੂ ਹੋ ਗਿਆ ਸੀ ਵੀ ਸਿੱਖਾਂ ਦੇ ਉੱਤੇ ਇਹਨਾਂ ਦੀ ਸਿੱਖਾਂ ਦੀ ਆਵਾਜ਼ ਨੂੰ ਬੰਦ ਕਿਵੇਂ ਕਰਨਾ ਹੈ। ਇੰਡੀਅਨ ਗਵਰਨਮੈਂਟ ਦਾ ਇਹ ਇੱਕ ਮਨਸੂਬਾ ਸੀ, ਉਹ ਕਰਦੇ ਰਹੇ। ਅਲਟੀਮੇਟਲੀ ਦਾ ਜੋ ਕਲਾਈਮੈਕਸ ਹੋਇਆ, ਅਸੀਂ ਟੋਲਰੇਟ ਨਹੀਂ ਕੀਤਾ। ਅਲਟੀਮੇਟ ਅਸੀਂ ਉਹਦਾ ਜਵਾਬ ਦੇਣਾ ਸ਼ੁਰੂ ਕੀਤਾ। ਉਹ ਜਵਾਬ ਇਸ ਤਰੀਕੇ ਨਾਲ ਅਸੀਂ ਉਹਨਾਂ ਦੇ ਮੁਕਾਬਲੇ ਦੇ ਵਿੱਚ ਆਏ ਤੇ ਉਹਨਾਂ ਨੇ ਦੇਖਿਆ ਕਿ ਵੀ ਇਸ ਤੋਂ ਬਾਅਦ ਹੁਣ ਸਾਨੂੰ ਇਹ ਹੋਰ ਜਿਹੜੀਆਂ ਪੁਲਿਸ ਜਾਂ ਹੋਰ ਜਿਹੜੀਆਂ ਇਹਨਾਂ ਦੀਆਂ ਏਜੰਸੀਆਂ ਜਾਂ ਫੋਰਸਿਸ ਨੇ ਉਹਨਾਂ ਨਾਲ ਨਹੀਂ ਜੀ, ਇੱਕ ਜਿਵੇਂ ਕਿਸੇ ਦੇਸ਼ ਦੇ ਉੱਤੇ ਅਟੈਕ ਕਰਨਾ ਹੁੰਦਾ ਹੈ, ਕਿਸੇ ਹੋਰ ਬਗਾਨੇ ਮੁਲਕ ਦੇ ਉੱਤੇ ਅਟੈਕ ਕਰਨਾ ਹੁੰਦਾ, ਮਿਲਟਰੀ ਲਾ ਕੇ, ਏਅਰਫੋਰਸ ਲਾ ਕੇ, ਇੱਥੋਂ ਤੱਕ ਕਿ ਸਮੁੰਦਰੀ ਫੌਜ ਲਾ ਕੇ, ਉਹਨਾਂ ਨੇ ਸਾਡੇ ਸਭ ਤੋਂ ਮਹਾਨ ਤੇ ਸਭ ਤੋਂ ਪਵਿੱਤਰ ਸਥਾਨ ਸ੍ਰੀ ਹਰਿਮੰਦਰ ਸਾਹਿਬ, ਅਕਾਲ ਤਖ਼ਤ ਸਾਹਿਬ ਦੇ ਉੱਤੇ ਫੌਜਾਂ, ਟੈਂਕਾਂ ਤੇ ਗੋਲੀਆਂ ਨਾਲ ਜੋ ਹਮਲਾ ਕੀਤਾ, ਇਹ ਉਸ ਦੀ ਤਰਾਸਦੀ ਜੋ ਹੈ, ਅਸੀਂ ਉਹਨੂੰ ਤਾਜ਼ਾ ਕਰਨ ਵਾਸਤੇ ਹਰੇਕ ਸਾਲ ਇਹ ਦੱਸਣਾ ਚਾਹੁੰਦੇ ਹਾਂ ਕਿ ਵੀ ਅਸੀਂ ਜੋ ਪਹਿਲਾਂ ਤੋਂ ਮੰਗਾਂ ਸ਼ੁਰੂ ਕੀਤੀਆਂ ਹੋਈਆਂ ਨੇ, ਉਹ ਤੁਸੀਂ ਸਾਡੀ ਆਵਾਜ਼ ਬੰਦ ਕਰਕੇ ਜਾਂ ਸਾਡੇ ਪਵਿੱਤਰ ਸਥਾਨਾਂ ਦੀ ਢਹਿ ਢੇਰੀ ਕਰਕੇ ਬੰਦ ਨਹੀਂ ਕਰ ਸਕੋਗੇ। ਅਸੀਂ ਆਪਣੀ ਆਵਾਜ਼ ਬੁਲੰਦ ਕਰਦੇ ਰਹਾਂਗੇ ਤੇ ਜੋ ਸਾਡਾ ਨਿਸ਼ਾਨਾ ਹੈ, ਖਾਸ ਤੌਰ ਤੇ ਆਪਣਾ ਸਥਾਨ, ਆਪਣੇ ਦੇਸ਼ ਖਾਲਿਸਤਾਨ, ਉਹਦੀ ਪ੍ਰਾਪਤੀ ਤੋਂ ਬਿਨਾਂ ਅਸੀਂ ਹਟਾਂਗੇ ਨਹੀਂ। ਜੋ ਸਾਡੇ ਨਾਲ ਤੁਸੀਂ ਵਾਅਦੇ ਕੀਤੇ ਸੀ, ਤੁਸੀਂ ਮੁੱਕਰੇ ਹੋ, ਅਸੀਂ ਆਪਣੇ ਹੱਕ ਮੰਗਦੇ ਰਹਾਂਗੇ। ਇਹ ਜੋ ਪ੍ਰੋਗਰਾਮ ਉਲੀਕਿਆ ਗਿਆ ਹੈ, ਇਹ ਉਸੇ ਦਿਨ ਦੀ ਯਾਦਾਸ਼ਤ ਨੂੰ ਸਾਡੀ ਜੋ ਪਨੀਰੀ ਹੈ, ਪਹਿਲੀ ਪਨੀਰੀ, ਕਿਉਂਕਿ 31 ਸਾਲ ਬੀਤ ਚੁੱਕੇ ਨੇ, ਉਹਨਾਂ ਤੋਂ ਬਾਅਦ ਬੜੀ ਵੱਡੀ ਪਨੀਰੀ ਜਿਨ੍ਹਾਂ ਨੂੰ ਇਸ ਤੋਂ ਜਾਣੂ ਕਰਾਉਣ ਵਾਸਤੇ ਇਹ ਪ੍ਰੋਗਰਾਮ ਹਰ ਘਰ ਦੇ ਵਿੱਚ, ਹਰ ਛੋਟੇ ਤੋਂ ਛੋਟੇ ਗੁਰਦੁਆਰੇ ਦੇ ਵਿੱਚ, ਹਰ ਵੱਡੇ ਗੁਰਦੁਆਰੇ ਦੇ ਵਿੱਚ ਵੱਡੀ ਪੱਧਰ ਤੇ ਮਨਾਉਣਾ ਬੜਾ ਜ਼ਰੂਰੀ ਹੈ। ਅਸੀਂ ਇਸ ਪ੍ਰੋਗਰਾਮ ਨੂੰ 3 ਹਿੱਸਿਆਂ ਦੇ ਵਿੱਚ ਡਿਵਾਈਡ ਕਰਕੇ ਸਿੱਖ ਕਲਚਰ ਸੁਸਾਇਟੀ ਦੇ ਵਿੱਚ ਮਨਾ ਰਹੇ ਹਾਂ। ਪਹਿਲੇ ਦਿਨ ਸ੍ਰੀ ਅਖੰਡ ਪਾਠ ਸਾਹਿਬ ਆਰੰਭ ਹੋਣਗੇ 5 ਤਰੀਕ ਨੂੰ। 6 ਤਰੀਕ ਨੂੰ ਸਿੱਖ ਹਿਸਟਰੀ ਅਵੇਅਰਨੈਸ ਸੈਮੀਨਾਰ ਹੋਏਗਾ, ਜਿਹਦੇ ਵਿੱਚ ਹਿਸਟੋਰੀਅਨ ਡਾਕਟਰ ਗੁਰਦਰਸ਼ਨ ਸਿੰਘ ਜੀ ਢਿੱਲੋਂ, ਡਾਕਟਰ ਅਮਰਜੀਤ ਸਿੰਘ ਜੀ ਖਾਲਿਸਤਾਨ ਅਫੇਅਰਸ, ਤੇ ਡਾਕਟਰ I.K. ਚੀਮਾ ਸਪੈਸ਼ਲੀ ਸਿੱਖਾਂ ਸੰਗਤਾਂ ਨੂੰ ਇਹ ਚੀਜ਼ ਦੱਸਣਗੇ ਵੀ ਇਹ ਕਿਉਂ ਵਾਪਰਿਆ, ਸਾਡੇ ਤੇ ਇਹ ਹਮਲੇ ਕਿਉਂ ਹੁੰਦੇ ਰਹੇ, ਤੇ ਇੰਡੀਅਨ ਗਵਰਨਮੈਂਟ ਦੇ ਮਨਸੂਬਾ ਕੀ ਸੀ ਤੇ ਅੱਜ ਕੀ ਚੱਲ ਰਿਹਾ, ਤੇ ਅਸੀਂ ਕਿੱਥੇ ਖੜੇ ਹਾਂ। ਇਹ ਸਾਰੀ ਤੋਂ ਜਾਣੂ ਕਰਾਉਣ ਵਾਸਤੇ ਇਹ ਸੈਮੀਨਾਰ ਬੜਾ ਹੀ ਸੱਜੇ ਢੰਗ ਨਾਲ ਪਲਾਨ ਕੀਤਾ ਗਿਆ ਤੇ ਸਿੱਖ ਸੰਗਤਾਂ ਨੂੰ ਬੇਨਤੀ ਹੈ ਕਿ ਇਹਦੇ ਵਿੱਚ ਹੁਮ ਆ ਕੇ ਪੁੱਜੋ, ਕਿਉਂਕਿ ਇਹ ਸਾਲ ਦੇ ਵਿੱਚ ਬੜੀ ਇੱਕ ਵਾਰੀ ਹੋਇਆ ਅੱਜ ਤੱਕ। ਇਸ ਤਰ੍ਹਾਂ ਦਾ ਸੈਮੀਨਾਰ ਅੱਜ ਤੋਂ 4 ਸਾਲ ਪਹਿਲਾਂ ਇੱਕ ਵਾਰੀ ਕੀਤਾ ਗਿਆ ਸੀ ਕਿ ਬਾਬਾ ਬੰਦਾ ਸਿੰਘ ਬਹਾਦਰ ਦੇ ਦਿਨ ਮਨਾਉਣ ਵਾਸਤੇ। ਸਿਮਿਲਰ ਤਰੀਕੇ ਨਾਲ ਅਸੀਂ ਇਹ ਕਰ ਰਹੇ ਹਾਂ ਕਿ ਵੀ ਇਹ ਹਿਸਟਰੀ ਜਿਹੜੀ ਹੈ ਜੋ ਸਾਡੇ ਨਾਲ ਪਿੱਛੇ ਹੋਇਆ, ਜੋ ਉਸ ਦਿਨ ਹੋਇਆ,
ਜੋ ਅੱਜ ਦੀ ਹਾਲਾਤ ਹੋ ਰਹੀ ਹੈ ਉਹ ਅਸੀਂ ਸਿੱਖ ਸੰਗਤਾਂ ਤੇ ਇਸ ਦੀ ਜਿਹੜੀ ਨਵੀਂ ਪਨੀਰੀ ਹੈ ਸਿੱਖੀ ਪਨੀਰੀ ਉਹਨੂੰ ਦੱਸ ਸਕੀਏ ਤੇ ਇਸ ਭਾਵਨਾ ਨਾਲ ਜੋੜ ਸਕੀਏ। ਇਹ ਲਿਖਿਆ ਗਿਆ ਹੈ ਸੈਮੀਨਾਰ ਤੇ ਅਗਲੇ ਦਿਨ ਇਹ 6 ਤਰੀਕ ਨੂੰ ਸੈਮੀਨਾਰ ਹੈ 12 ਤੋਂ 4 ਵਜੇ ਤੱਕ। 7 ਤਰੀਕ ਨੂੰ ਸਾਰਾ ਦਿਨ ਸ਼ਹੀਦਾਂ ਸਮਰਪਿਤ ਉੱਥੇ ਬੜੀ ਵੱਡੀ ਪੱਧਰ ਦੇ ਉੱਤੇ ਸ਼ਹੀਦਾਂ ਦੀ ਜੋ ਸਾਰੇ ਇਸ ਸੰਘਰਸ਼ ਦੇ ਵਿੱਚ ਸ਼ਹੀਦ ਹੋਏ ਦੀ ਪ੍ਰਦਰਸ਼ਨੀ ਲਾਈ ਗਈ ਲੋਕਾਂ ਦੇ ਦਰਸ਼ਨ ਕਰ ਸਕਣ। ਇਹ ਵੀ ਦਰਸ਼ਨ ਕਰ ਸਕਣਗੇ ਵੀ ਸਿੱਖ ਜਿਹੜੀ ਜੋ ਇਹ ਇੰਡੀਅਨ ਫੌਜ ਪੀਸ ਹੈ ਉਹ ਕਿੰਨੀ ਨਿਰਦਈ ਹੈ। ਸਭ ਤੋਂ ਛੋਟਾ ਸ਼ਹੀਦ ਜਿਹਦੀ ਉਮਰ 18 ਦਿਨ ਦੀ ਸੀ ਉਸ ਦੀ ਫੋਟੋ ਦਿਖਾਵਾਂਗੇ ਕਿ ਉਸ ਨੂੰ ਵੀ ਉਸੇ ਜਗ੍ਹਾ ਤੇ ਪ੍ਰਕਰਮਾਂ ਦੇ ਵਿੱਚ ਹਿੰਦੂ ਗਵਰਨਮੈਂਟ ਦੀ ਜਾਂ ਇੰਡੀਅਨ ਗਵਰਨਮੈਂਟ ਦੀ ਫੌਜ ਨੇ ਗੋਲੀਆਂ ਮਾਰ ਕੇ ਸ਼ਹੀਦ ਕਰ ਦਿੱਤਾ। ਜਾਨੀ ਸੈਂਕੜੇ ਸ਼ਹੀਦਾਂ ਦੀਆਂ ਫੋਟੋਆਂ ਉੱਥੇ ਪ੍ਰਦਰਸ਼ਨੀ ਦੇ ਤੌਰ ਤੇ ਲੱਗੀਆਂ ਹੋਣਗੀਆਂ ਜਿਹੜੀਆਂ ਬੜੀਆਂ ਰੇਅਰ ਨੇ ਤੇ ਅਸੀਂ ਉਹਨਾਂ ਦੀ ਪ੍ਰਦਰਸ਼ਨੀ ਕਰਕੇ ਖਾਸ ਕਿਸਮ ਦਾ ਲਿਟਰੇਚਰ ਵੀ ਵੰਡਿਆ ਜਾਏਗਾ। 7 ਤਰੀਕ ਦਾ ਜੋ ਸਾਰਾ ਪ੍ਰੋਗਰਾਮ ਹੈ ਉਹ ਸ਼ਹੀਦਾਂ ਨੂੰ ਸਮਰਪਿਤ ਹੋਵੇਗਾ ਜਿਹਦੇ ਵਿੱਚ ਢਾਡੀ ਵਾਰਾਂ ਕਵਿਸ਼ਰ ਕਥਾਵਾਚ ਤੇ ਕੁਝ ਬੁਲਾਰੇ ਜਿਹੜੇ ਸੈਮੀਨਾਰ ਦੀ ਸਮਰੀ ਜਾਂ ਉਸੇ ਪੱਧਰ ਤੇ ਸੰਗਤ ਨੂੰ ਨਿਹਾਲ ਕਰਨਗੇ। ਸੋ ਇਹ ਥੋੜੀ ਜੀ ਸਮਰੀ ਹੈ ਇਸ ਪ੍ਰੋਗਰਾਮ ਦੀ। ਉਮੀਦ ਹੈ ਕਿ ਜੋ ਅੱਜ ਦੀ ਜਨਰੇਸ਼ਨ ਹੈ ਜਿਨ੍ਹਾਂ ਨੇ ਉਸ ਦਿਨ ਨੂੰ ਨਹੀਂ ਦੇਖਿਆ ਪਰ ਨਹੀਂ ਹੈ ਉਹ ਹੋਰ ਜਾਣਨ ਵਾਸਤੇ ਇਸ ਪ੍ਰੋਗਰਾਮ ਦੇ ਵਿੱਚ ਪਹੁੰਚਣਗੇ। ਸੋ ਇਹ ਅਸੀਂ ਰਿਪੀਟ ਕਰਦੇ ਰਿਹਾ ਕਰਾਂਗੇ ਕਿ ਵੀ ਇਹ ਦਿਨ ਅਸੀਂ ਕਦੇ ਵੀ ਭੁੱਲੀਏ ਨਾ, ਇਹਨੂੰ ਵੱਡੇ ਪੱਧਰ ਤੇ ਮਨਾਈਏ। ਜੀ ਬਿਲਕੁਲ। ਤੇ ਵੀਰ ਜੀ ਆਈ ਵੁੱਡ ਲਾਈਕ ਟੂ ਆਸਕ ਕਿ ਜਿਸ ਤੁਸੀਂ ਗੱਲ ਕੀਤੀ ਕਿ ਸਿੱਖ ਹਿਸਟਰੀ ਅਵੇਅਰਨੈਸ ਜਿਹੜਾ ਹੈਗਾ ਉਹ 6 ਜੂਨ ਨੂੰ ਹੈਗਾ ਦੁਪਹਿਰ ਨੂੰ 12 ਵਜੇ ਤੋਂ ਲੈ ਕੇ 4 ਵਜੇ ਤੱਕ, ਜਿਸ ਦੇ ਵਿੱਚ ਵੱਖ-ਵੱਖ ਬੁਲਾਰੇ ਆਉਣਗੇ। ਆਈ ਰਿਮੈਂਬਰ ਯੂ ਸੈਡ ਡਾਕਟਰ ਅਮਰਜੀਤ ਸਿੰਘ ਜੀ ਆਉਣਗੇ ਐਂਡ ਇਕਤਦਾਰ ਕਰਾਮਤ ਚੀਮਾ ਜੀ ਐਂਡ ਡਿਡ ਯੂ ਸੇ ਗੁਰਦਰਸ਼ਨ ਸਿੰਘ ਢਿੱਲੋਂ ਵੀ ਆਉਣਗੇ? ਹਾਂਜੀ, ਗੁਰਦਰਸ਼ਨ ਸਿੰਘ ਢਿੱਲੋਂ ਵੀ ਆ ਰਹੇ ਨੇ ਜੀ। ਸੋ ਦੇ ਆਲ ਵਿਲ ਟਾਕ ਅਬਾਊਟ ਕਿ ਕਿਉਂ ਇਹ ਘੱਲੂਘਾਰਾ ਵਾਪਰਿਆ ਐਂਡ ਸਿੱਖ ਹਿਸਟਰੀ ਦੇ ਬਾਰੇ ਵੀ ਸਾਨੂੰ ਜਾਣਕਾਰੀ ਦੇਣਗੇ। ਪਰ ਵੀਰ ਜੀ ਜਿਸ ਤਰ੍ਹਾਂ ਕਾਫੀ ਲੋਕ ਆਪਣੇ ਸਿੱਖਾਂ ਦੇ ਵਿੱਚ ਇਹ ਵੀ ਗੱਲ ਹੈ ਕਿ ਕਿਉਂਕਿ ਕਾਫੀ ਲੋਕ ਕਹਿੰਦੇ ਨੇ 31 ਸਾਲ ਬੀਤ ਗਏ ਨੇ, ਚਲੋ ਹੁਣ ਇਸ ਚੀਜ਼ ਨੂੰ ਸਾਨੂੰ ਰਿਮੈਂਬਰ ਕਰਨ ਦੀ ਜ਼ਰੂਰਤ ਨਹੀਂ ਹੈਗੀ ਜਾਂ ਆਪਾਂ ਲੋਕਾਂ ਦੇ ਵਿੱਚ ਹੇਟਰਡ ਫੈਲਾ ਰਹੇ ਹਾਂ। ਪਰ ਸਾਨੂੰ ਜਿਹੜੀ ਯੰਗ ਜਨਰੇਸ਼ਨ ਆ ਉਹਨਾਂ ਨੂੰ ਆਈ ਨੋ ਕਿ ਸਾਨੂੰ ਜ਼ਰੂਰਤ ਹੈਗੀ ਉਹਨਾਂ ਨੂੰ ਦੱਸਣ ਦੀ ਵੀ ਸਾਨੂੰ ਕੀ ਵਾਪਰਿਆ ਤਾਂ ਕਿ ਦੁਬਾਰਾ ਤੋਂ ਇਸ ਚੀਜ਼ ਨੂੰ ਨਾ ਇਹ ਚੀਜ਼ ਵਾਪਰੀ ਨਾ ਜਾਵੇ। ਪਰ ਜਿਸ ਤਰ੍ਹਾਂ ਯੰਗ ਜਨਰੇਸ਼ਨ ਉਹਨਾਂ ਦਾ ਆਉਣਾ ਕੀ ਜ਼ਰੂਰੀ ਹੈ, ਉਹਨਾਂ ਦੇ ਲਈ ਕਿਹੜੇ ਪ੍ਰੋਗਰਾਮਸ ਲਿਖੇ ਗਏ ਨੇ ਤਾਂ ਕਿ ਉਹਨਾਂ ਨੂੰ ਵੀ ਹੋਰ ਕੋਈ ਜਾਣਕਾਰੀ ਮਿਲੇ ਇਸ ਚੀਜ਼ ਦੇ ਬਾਰੇ ਵੀ ਸਾਨੂੰ ਦੱਸੋ। ਤੇ ਯੰਗ ਜਨਰੇਸ਼ਨ ਦਾ ਬੇਸਿਕਲੀ ਜਿਹੜਾ ਜੋ ਆਉਣ ਵਾਲੀ ਇਹਨਾਂ ਦਿਨਾਂ ਨੂੰ ਮਨਾਉਣਾ ਜੀ ਜਾਂ ਜੋ ਇਹ ਟਾਰਚ ਹੈ ਜੋ ਉਸ ਦਿਨ ਜਾਂ ਉਸ ਤੋਂ ਪਹਿਲਾਂ ਜੀ ਸੰਤ ਬਾਬਾ ਜਰਨੈਲ ਸਿੰਘ ਜੀ ਖਾਲਸਾ ਭਿੰਡਰਾਂ ਵਾਲਿਆਂ ਦੇ ਜੋ ਸ਼ਬਦ ਨੇ ਕਿ ਵੀ ਜਿਸ ਦਿਨ ਹਿੰਦੁਸਤਾਨ ਦੀ ਨਿਪਾਕ ਫੌਜ ਦੇ ਨਿਪਾਕ ਪੈਰ ਹਾਂਜੀ ਪ੍ਰਕਰਮਾਂ ਦੇ ਹਜ਼ੂਰ ਦੇ ਵਿੱਚ ਪਹਿਣਗੇ ਤਾਂ ਖਾਲਸਤਾਨ ਦੀ ਨੀਂਹ ਰੱਖੀ ਜਾਵੇਗੀ ਜੀ। ਉਸ ਤੋਂ ਪਹਿਲਾਂ ਖਾਲਸਾ ਜੀ ਇਹ ਕਿਹਾ ਕਰਦੇ ਸੀ ਵੀ ਜੇ ਅਸੀਂ ਖਾਲਸਤਾਨ ਦੀ ਮੰਗ ਨਹੀਂ ਕਰਦੇ ਪਰ ਜੇ ਸਾਨੂੰ ਦੇਣਗੇ ਤੇ ਅਸੀਂ ਨਾ ਨਹੀਂ ਕਰਾਂਗੇ ਜੀ, ਕਿਉਂਕਿ ਅਸੀਂ ਜੋ ਪਹਿਲਾਂ ਗਲਤੀਆਂ ਕੀਤੀਆਂ ਨੇ ਉਹਨਾਂ ਨੂੰ ਰਿਪੀਟ ਨਹੀਂ ਕਰਾਂਗੇ। ਜੋ 47 ਦੇ ਆਪਣਾ ਸਿੱਖਾਂ ਦਾ ਕਿੱਸਾ ਲੱਗ ਨਹੀਂ ਪਿਆ ਜੀ। ਪਰ ਇਹ ਸਾਰੀਆਂ ਚੀਜ਼ਾਂ ਜੋ ਹੁਣ ਦੀ ਪਨੀਰੀ ਹੈ ਹਾਂਜੀ ਇਹ ਨਾ ਤਾਂ ਇਹਨਾਂ ਨੂੰ 47 ਦਾ ਪਤਾ ਹੈ ਨਾ ਉਸ ਤੋਂ ਪਿਛੋਕੜ ਬਾਅਦ ਦਾ ਪਤਾ ਵੀ ਕਿਸ ਤਰ੍ਹਾਂ ਦੇ ਅਸੀਂ ਆਪਣੇ ਜਿਹੜੇ ਸਾਰੇ ਇਹ ਪ੍ਰੋਗਰਾਮ ਚਲਾਏ ਨੇ, ਚਾਹੇ ਉਹ ਪੰਜਾਬੀ ਸੂਬੇ ਦੀ ਮੰਗ ਸੀ, ਚਾਹੇ ਉਹ ਆਨੰਦ ਸਾਹਿਬ ਦੇ ਮਤੇ ਦੀ ਮੰਗ ਸੀ, ਜਾਂ ਸਾਡੇ ਨਾਲ ਜੋ ਵਿਸਾਖੀ ਦੇ ਸਮੇਂ ਉਹ ਨਿਰੰਕਾਰੀਆਂ ਨੇ 13 ਸਿੰਘਾਂ ਨੂੰ ਸ਼ਹੀਦ ਕੀਤਾ ਸੀ। ਇਸ ਤਰ੍ਹਾਂ ਜੋ ਸਾਡੇ ਨਾਲ ਧੱਕੇ ਹੁੰਦੇ ਹੋਏ ਜਾਂ ਜੋ ਇਹ ਜਿਹੜੇ ਸੋ ਕਾਲ ਲੀਡਰ ਸੀ ਜਿਹੜੇ ਉਹ ਆਪਣੇ ਮੁਕਰੇ, ਉਹਨਾਂ ਨੂੰ ਅਸੀਂ ਇਸ ਜਨਰੇਸ਼ਨ ਤੱਕ ਪਹੁੰਚਾਉਣ ਵਾਸਤੇ ਟਿਪੀਕਲ ਤਰੀਕਾ ਇਹੀ ਹੈ ਕਿ ਅਸੀਂ ਉਹ ਹਿਸਟਰੀ ਇਹਨਾਂ ਨੂੰ ਸੁਣਾਈਏ, ਕਿਉਂਕਿ ਪੜ੍ਹਨ ਵਾਸਤੇ ਅੱਜ ਕੱਲ ਦੇ ਇਸ ਸਮੇਂ ਦੇ ਵਿੱਚ ਥੋੜਾ ਜਿਹਾ ਸਾਨੂੰ ਬੜੇ ਦੁੱਖ ਨਾਲ ਕਹਿਣਾ ਪੈਂਦਾ ਹੈ ਕਿ ਪੜ੍ਹਨ ਦੀਆਂ ਰੁਚੀਆਂ ਸਾਡੀ ਜਨਰੇਸ਼ਨ ਦੇ ਵਿੱਚ ਖਾਸ ਤੌਰ ਤੇ ਨੂੰ ਪੜ੍ਹਨ ਦੀਆਂ ਉਹ ਸਿੱਖ ਸਕਦੇ ਨੇ ਸੀ ਜੇ ਗੁਰਦੁਆਰਾ ਸਾਹਿਬ ਦੇ ਵਿੱਚ ਚਾਹੇ ਤਾਂ ਉਹ ਢਾਡੀ ਵਾਰਾਂ ਨਾਲ ਚਾਹੇ ਜਾਂ ਇਸ ਕਿਸਮ ਦੇ ਜੋ ਬੁਲਾਰੇ ਨੇ ਜੋ ਜਿਨ੍ਹਾਂ ਨੇ ਬੜੀ ਵੱਡੀ ਰਿਸਰਚ ਕੀਤੀ ਹੈ, ਡਾਕਟਰ ਗੁਰਦਰਸ਼ਨ ਸਿੰਘ ਹੋਏ, ਸਾਡੇ ਸਰਦਾਰ ਡਾਕਟਰ ਅਮਰਜੀਤ ਸਿੰਘ ਜੀ ਹੋਏ, ਜਿਨ੍ਹਾਂ ਦੇ ਵਿੱਚ ਇਸ ਕਿਸਮ ਦੀ ਜਾਣਕਾਰੀ ਹੈ ਜਿਹੜੀ ਉਹ ਛੋਟੀ ਤੋਂ ਛੋਟੀ ਲੈ ਕੇ ਵੱਡੇ ਪੱਧਰ ਤੱਕ ਭਰੀ ਹੋਈ ਹੈ, ਜੋ ਬੜੇ ਪ੍ਰਭਾਵਸ਼ਾਲੀ ਤਰੀਕੇ ਨਾਲ ਸੰਗਤਾਂ ਦੇ ਵਿੱਚ ਜਾਣਕਾਰੀ ਦਿੰਦੇ ਨੇ। ਉਹ
ਅਸੀਂ ਯਤਨ ਕਰਾਂਗੇ ਕਿ ਫਰਾਈਡੇ ਨੂੰ ਵੀ ਜਿਹੜਾ ਈਵਨਿੰਗ ਦੀਵਾਨ ਹੈ ਜੀ 5 ਤਰੀਕ ਦਾ, ਹਾਂਜੀ, ਉਸ ਦੇ ਵਿੱਚ ਵੀ ਡਾਕਟਰ ਅਮਰਜੀਤ ਸਿੰਘ ਜੀ ਸੰਤਾਂ ਨੂੰ ਇਸ ਗੱਲ ਬਾਰੇ ਦੱਸਣਗੇ ਕਿ ਵੀ ਇਹ ਸਾਡੇ ਨਾਲ ਬੀਤਿਆ ਕਿਉਂ, ਹਾਂਜੀ, ਬੀਤਣ ਤੋਂ ਬਾਅਦ ਅਸੀਂ ਹੁਣ ਕਿੱਥੇ ਖੜੇ ਹਾਂ ਜੀ। ਤੇ ਇਸੇ ਤਰੀਕੇ ਨਾਲ ਡਾਕਟਰ ਗੁਰਦਰਸ਼ਨ ਸਿੰਘ ਜੀ ਜੋ ਹਿਸਟੋਰੀਅਨ ਜਿਨ੍ਹਾਂ ਨੇ ਡਾਕਟਰੇਟ ਕੀਤੀ ਹੈ, PhD ਕੀਤੀ ਹੈ ਹਿਸਟਰੀ ਦੇ ਵਿੱਚ ਜੀ, ਇੱਕ ਚਿੰਤਕ ਨੇ, ਉਹ ਵੀ ਇਹ ਇਸੇ ਚੀਜ਼ ਨਾਲ ਜਿਹੜੀ ਸਾਡੀ ਹੁਣ ਦੀ ਜਨਰੇਸ਼ਨ ਹੈ ਉਹਨੂੰ ਜੋੜਨਗੇ। ਤੇ ਡਾਕਟਰ ਆਈਕੇ ਚੀਮਾ ਜੀ ਜਿਹੜੇ ਪਾਕਿਸਤਾਨ ਤੋਂ ਨੇ, ਪਰ ਉਹਨਾਂ ਨੇ ਉਸ ਖਿੱਤੇ ਦੀ, ਉਹ ਸਾਰੇ ਦੀ, ਈਵਨ ਪਾਕਿਸਤਾਨ ਦੇ ਵਿੱਚ ਕੁਝ ਵੀ ਪਰਦਾ ਸਿੱਖਾਂ ਦਾ ਉਹਦੇ ਨਾਲ ਸਟੱਡੀ ਕੀਤੀ ਹੈ, ਕੰਪੇਅਰ ਕੀਤੀ ਹੈ ਕਿ ਵੀ ਸਿੱਖ ਪਾਕਿਸਤਾਨ ਦੇ ਵਿੱਚ ਔਖੇ ਬੈਠੇ ਨੇ ਜੇ ਜਾਂ ਇੰਡੀਅਨ ਗੌਰਮੈਂਟ ਜੋ ਧੱਕੇ ਕਰਦੀ ਹੈ ਉਹਦੀ ਕੰਪੇਅਰ ਸਟੱਡੀ ਵੀ ਉਹ ਦੱਸਣਗੇ। ਇਸ ਕਰਕੇ ਇਸ ਸੈਮੀਨਾਰ ਦੀ ਅਹਿਮੀਅਤ ਬਹੁਤ ਬਹੁਤ ਵੱਡੀ ਹੈ ਤੇ ਤਰੀਕੇ ਨਾਲ ਇਹਨੂੰ ਪਲਾਨ ਕੀਤਾ ਗਿਆ ਜੀ। ਵੈਲ ਅਸੀਂ ਵੀ ਸਾਰੇ ਆਪਣੇ TV84 ਦੇ ਦਰਸ਼ਕਾਂ ਅੱਗੇ ਬੇਨਤੀ ਕਰਦੇ ਹਾਂ ਕਿ ਉਹ ਵੀ ਜ਼ਰੂਰ ਆਪਣੇ ਬੱਚਿਆਂ ਦੇ ਨਾਲ ਇਸ ਸੈਮੀਨਾਰ ਦੇ ਵਿੱਚ ਪਹੁੰਚਣ ਅਤੇ 5, 6 ਤੇ 7 ਜੂਨ ਆਪਣੀ ਸ਼ਮੂਲੀਅਤ ਜ਼ਰੂਰ ਪਾਉਣ ਉੱਥੇ। ਐਂਡ 12 ਤੋਂ ਲੈ ਕੇ 4 ਵਜੇ ਤੱਕ ਜਿਹੜਾ 6 ਜੂਨ ਨੂੰ ਸੈਮੀਨਾਰ ਦਾ ਪ੍ਰੋਗਰਾਮ ਹੈ ਸਿੱਖ ਹਿਸਟਰੀ ਅਵੇਅਰਨੈਸ ਦੇ ਉੱਪਰ, ਉਸ ਦੇ ਵਿੱਚ ਵੀ ਜ਼ਰੂਰ ਆਪਣੇ ਬੱਚਿਆਂ ਨੂੰ ਲੈ ਕੇ ਪਹੁੰਚਣ। ਸੋ ਵੀਰ ਜੀ ਥੈਂਕ ਯੂ ਸੋ ਮਚ ਕਿ ਤੁਸੀਂ ਇਹ ਸੈਮੀਨਾਰ ਕੋਆਰਡੀਨੇਟ ਕੀਤਾ ਤਾਂ ਸਾਡੇ ਆਪਣੀ ਆਉਣ ਵਾਲੀ ਜਨਰੇਸ਼ਨ ਦੇ ਲਈ, ਅੱਜ ਦੀ ਜਨਰੇਸ਼ਨ ਲਈ ਤੁਹਾਡਾ ਧੰਨਵਾਦ ਕਰਦੇ ਹਾਂ। ਹੁਣ ਸਾਡਾ ਵਕਤ ਸਮਾਪਤੀ ਵੱਲ ਜਾ ਰਿਹਾ, ਤੁਹਾਡੇ ਕੋਲ ਇਜਾਜ਼ਤ ਵੀ ਲੈਂਦੇ ਹਾਂ। ਆਉਣ ਵਾਲੇ ਦਿਨਾਂ ਦੇ ਵਿੱਚ ਅਸੀਂ ਇਸ ਸੈਮੀਨਾਰ ਸੰਬੰਧੀ ਹੋਰ ਵੀ ਇਨਫੋਰਮੇਸ਼ਨ ਤੁਹਾਡੇ ਕੋਲ ਲਵਾਂਗੇ ਕਿ ਖਾਲਿਸਤਾਨ ਐਕਚੁਅਲੀ ਕਿੱਥੇ ਪਹੁੰਚਿਆ ਹੈ, ਪਰ ਅੱਜ ਤੁਹਾਡੇ ਕੋਲ ਇੱਥੇ ਹੀ ਅਸੀਂ ਇਜਾਜ਼ਤ ਲੈਂਦੇ ਹਾਂ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਵਿਊਅਰਸ, ਇਸ ਦੇ ਨਾਲ ਅਸੀਂ ਤੁਹਾਡੇ ਕੋਲ ਇਜਾਜ਼ਤ ਲੈਂਦੇ ਹਾਂ। ਕੱਲ ਮਿਲਾਂਗੇ ਸੇਮ ਟਾਈਮ ਸੇਮ ਸ਼ੋਅ ਤੇ। ਤਦ ਤੱਕ ਲਈ ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।